ਚਲੋ ਕਿੰਨੇ ਵਿਊ ਹੋ ਗਏ? 3 ਲੱਖ ਵਿਊ ਹੋ ਗਏ 11 ਮਿੰਟਾਂ ਵਿੱਚ। 3 ਲੱਖ 14,000 ਠੀਕ ਹੈ। ਤੇ 1,36,000 ਲਾਈਕ ਹੈ ਤੇ 88,000 ਕਮੈਂਟ। ਤੇ ਸਭ ਤੋਂ ਵੱਡੀ ਗੱਲ ਹੈ ਹੋਲੋਗ੍ਰਾਮ ਜਿਹੜਾ ਸ਼ੋਅ ਹੈ 2026 ਚ ਆਣਾ ਹੈ ਮੂਸੇ ਵਾਲੇ ਦਾ। ਤਹਿਲਕਾ ਮਚ ਜਾਣਾ। ਮੈਂ ਕਹਿੰਦਾ ਅਸਲੀ ਪੂਰੇ ਰੋਂਗਟੇ ਖੜੇ ਉਦੋਂ ਹੋਣੇ ਨੇ। ਮੂਸੇ ਵਾਲਾ ਹੀ ਆ। ਲੱਗਦਾ ਨਹੀਂ ਕਿ AI ਨੇ ਕ੍ਰੀਏਟ ਕੀਤਾ ਹੈ, ਇਹ ਬਿਲਕੁਲ ਰੀਅਲ ਲੱਗਦਾ ਵੇ। ਤੇ ਲਹਿੰਦਾ ਤੇ ਚੜ੍ਹਦਾ ਪੰਜਾਬ ਦੋਨੇ ਪਾਸੇ ਮੂਸੇ ਵਾਲੇ ਦੀ ਪੂਰੀ ਚੜ੍ਹਾਈ ਆ। ਅੱਜ ਦੀ ਵੀਡੀਓ ਹੈ ਬਹੁਤ ਹੀ ਜ਼ਿਆਦਾ ਸਪੈਸ਼ਲ ਹੈ, ਜੋ ਸਾਡੇ ਸਾਰਿਆਂ ਦੇ ਫੇਵਰਟ ਨੇ ਸਿੰਗਰ ਸਿੱਧੂ ਮੂਸੇਵਾਲਾ ਦਾ ਜਿਹੜਾ ਇੱਕ Song ਆਇਆ ਹੈ ਉਹਦੇ ਤੇ ਇਹ ਰਿਐਕਸ਼ਨ ਵੀਡੀਓ ਬਣਾਈ ਹੈ। ਕਿ ਦੋਸਤ ਦਾ ਕਮੈਂਟ ਆ ਰਿਹਾ ਸੀ ਕਿ ਤੁਸੀਂ ਇਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਓ, ਤੇ ਲੈ ਕੇ ਹਾਜ਼ਰ ਹੋ ਗਏ ਆ। ਸੋ Song ਦਾ ਨਾਂ ਸਾਰਿਆਂ ਨੂੰ ਹੀ ਪਤਾ ਹੈ, ਦੱਸਣ ਦੀ ਲੋੜ ਨਹੀਂ, ਬਰੋਟਾ। ਸੋ ਬਹੁਤ ਜ਼ਿਆਦਾ ਹਾਈਪ ਇਸ Song ਦੀ ਬਣ ਚੁੱਕੀ ਆ। ਸੋ ਜਦੋਂ ਤੋਂ ਇੱਕ ਸਿੰਗਰ ਆ, ਮੈਨੂੰ ਨਾਂ ਗੁਰੂ, ਤੇ ਉਹਨੇ ਮਤਲਬ ਕਿ ਮੂਸੇ ਵਾਲੇ ਦੇ ਫਾਦਰ ਸਾਹਿਬ ਨੂੰ ਚੈਲੰਜ ਕੀਤਾ ਸੀਗਾ ਵੀ ਮੈਂ ਉਹਨਾਂ ਦੇ ਓਪੋਜ਼ਿਟ ਗਾਣਾ ਕੱਢਾਂਗਾ। ਜਿੱਦਾਂ ਨਿਊਜ਼ ਆਉਂਦੀ ਹੈ ਉੱਥੋਂ ਪਤਾ ਲੱਗ ਰਿਹਾ ਕਿ ਮੂਸੇ ਵਾਲੇ ਗਾਣੇ ਦੀ ਹਾਈਪ ਬਹੁਤ ਜ਼ਿਆਦਾ ਹੋ ਗਈ ਆ ਤੇ ਉਹਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗ ਰਿਹਾ। ਤੇ ਦੇਖਦੇ ਆ ਇਸ ਗਾਣੇ ਵਿੱਚ ਕੀ ਖਾਸ ਗੱਲਾਂ ਨੇ। ਇੱਕ ਬਾਈ ਹੈਗਾ, ਉਹਨਾਂ ਦਾ ਚੈਨਲ ਹੈਗਾ ਸੁਖ ਵਾਇਰਲ ਦੇ ਨਾਂ ਤੇ, ਬਹੁਤ ਵਧੀਆ ਐਕਸਪਲੇਨ ਕਰਦੇ ਨੇ ਵੀਡੀਓ। ਸੋ ਮੈਂ ਕਾਫੀ ਉਹਨਾਂ ਦੀ ਵੀਡੀਓ ਦੇਖਦਾ ਰਿਹਾ ਪਹਿਲਾਂ ਵੀ ਤੇ ਅੱਜ ਵੀ ਵੇਖਦਾ ਆ, ਤੇ ਉਹਨਾਂ ਨੇ ਬਹੁਤ ਸੋਹਣਾ ਐਕਸਪਲੇਨ ਕੀਤਾ ਨਾਲ ਵੀਡੀਓ, ਤੇ ਉਹ ਵਧੀਆ ਤਰੀਕੇ ਨਾਲ ਵੀਡੀਓ ਬਣਾਉਂਦੇ ਨੇ। ਸੋ ਆਜੋ ਕਰਦੇ ਆ ਵੀਡੀਓ ਸਟਾਰਟ। ਸਿੱਧੂ ਬਾਈ ਦਾ ਗਾਣਾ ਪ੍ਰੀਮੀਅਰ ਤੇ ਲੱਗ ਚੁੱਕਿਆ, ਬਹੁਤ ਵੇਟ ਸੀ ਯਾਰ, ਗਾਣੇ ਨੂੰ ਕਾਫੀ ਟਾਈਮ ਲਾਤਾ। ਸੋ ਆਪਾਂ ਦੇਖਦੇ ਹਾਂ ਫਸਟ ਰਿਐਕਸ਼ਨ। ਇਹਨਾਂ ਨੇ ਲਾਈਵ ਤੇ ਬਣਾਈ ਹੈ, ਲਾਈਵ ਤੇ ਪ੍ਰੀਮੀਅਰ ਲਾਤਾ ਜਦੋਂ। ਐਕਸਪਲੇਨ ਵੀਡੀਓ ਵੀ ਆਊਗੀ। ਤੇ ਇਸ ਟਾਈਮ 51,000 50,000 ਤੋਂ ਉੱਪਰ ਲੋਕ ਦੇਖ ਰਹੇ ਨੇ। ਓਕੇ, ਕਿੱਦਾਂ ਵੇਟ ਹੋ ਰਹੀ ਹੈ? ਵੇਟ ਹੋ ਰਹੀ ਹੈ, ਆਵਾਜ਼ ਜਿਹੜੇ ਵੇਟ ਕਰਦੇ ਪਏ ਆ। ਸਟਾਰਟਿੰਗ ਕਿੱਦਾਂ ਨਹੀਂ, ਜਿਵੇਂ ਨਿਊਜ਼ ਵਾਲੇ ਵੀ ਹੈ ਨਾ। ਯਾਰ ਪੂਰਾ ਮਾਹੌਲ ਬਣਾਇਆ ਹੋਇਆ ਹੈ ਨਾ ਸਟਾਰਟਿੰਗ ਦੇ ਵਿੱਚ। ਇਹ ਟੈਟੂ ਸਿੱਧੂ ਮੂਸੇਵਾਲੇ ਦੇ ਨਾ, ਉਹੀ ਟੈਟੂ ਆ ਜਿੱਦਾਂ ਵੀ ਸੇਮ ਉਹ ਬਣਾਇਆ ਕਿਸੇ ਨੇ, ਜਿਹੜਾ ਉਹਨਾਂ ਨੂੰ ਐਕਟ ਕਰ ਰਿਹਾ ਬਾਈ ਨੇ ਰੌਂਦ ਪਕੜਿਆ ਹੋਇਆ ਹੱਥ 'ਚ। ਹੈਲਪ ਅਸ। ਇਹ ਚੀਜ਼ ਮੈਂ ਟੀਜ਼ਰ ਦੇ ਵਿੱਚ ਵੀ ਬੋਲੀ ਸੀ, ਮਤਲਬ ਟੀਜ਼ਰ ਆਏ ਸੀ ਨਾ ਜਦੋਂ, ਕਿ ਕੁੜੀ ਭੱਜੀ ਆ ਰਹੀ ਹੈ ਤੇ ਉਹ ਹੈਲਪ ਮੰਗਣ ਦੀ ਕੋਸ਼ਿਸ਼ ਕਰ ਰਹੀ ਹੈ। ਓਕੇ, ਬਰੋਟਾ। ਦੇਖਣ ਚ ਐਂ ਲੱਗ ਰਿਹਾ ਮੂਸੇ ਵਾਲਾ ਆ ਨਾ। ਲੱਗਦਾ ਹੈ ਕਿ AI ਨੇ ਕ੍ਰੀਏਟ ਕੀਤਾ, ਲੱਗਦਾ ਹੀ ਨਹੀਂ। ਲੱਗਦਾ ਨਹੀਂ, ਸੇਮ ਲੱਗ ਰਿਹਾ। ਸੱਚੀ ਮੈਨੂੰ ਇਹ ਉਮੀਦ ਸੀ ਕਿ ਸਿੱਧੂ ਬਾਈ ਦਾ ਫੇਸ ਨਹੀਂ ਰਿਵੀਲ ਹੋਊਗਾ ਇਸ ਗਾਣੇ ਦੇ ਵਿੱਚ, ਪਰ ਬਾਈ ਨੇ ਦੀ ਯਾਰ ਫੇਸ ਵੀ ਦਿਖਾਇਆ ਗਿਆ AI ਨਾਲ ਕ੍ਰੀਏਟ ਕਰਕੇ। ਬਹੁਤ ਘੈਂਟ ਲੱਗ ਰਿਹਾ ਯਾਰ। ਦੇਖੋ AI ਨੇ ਕਿੰਨੀ ਤਰੱਕੀ ਕਰ ਲਈ ਆ, ਸੇਮ ਟੂ ਸੇਮ ਫੇਸ ਐਂ ਲੱਗ ਰਿਹਾ ਕਿ ਸਿੱਧੂ ਮੂਸੇਵਾਲਾ ਹੀ ਐਕਟਿੰਗ ਕਰ ਰਿਹਾ ਵਿੱਚ, ਗੂਜ਼ਬੰਪ ਖੜੇ ਹੋ ਤੇ ਜਿਉਂਦਾ ਜਾਗਦਾ ਬਣਾਤਾ। ਬੜੀ ਤਗੜੀ AI ਨੇ ਕਰ ਲਈ ਤਰੱਕੀ, ਵੇਖ ਲਓ। ਕਿਆ ਬਾਤ ਆ ਯਾਰ। ਇਹ ਮੈਂ ਕਲੈਪਿੰਗ ਕਰ ਰਿਹਾ ਬਾਈ ਦੀ ਵੀਡੀਓ ਐਡੀਟਿੰਗ ਬਣਾਉਣ ਵਾਲੇ ਦੇ ਨਾਮ ਤੇ। ਸਿੱਕਦਾ ਸੀਗਾ ਤੇਰੇ ਗੋਡੇ ਨਾਲ, ਜਿਹੜੇ ਉਹ ਮੂਸਾ ਜੱਟ ਚ ਨੇ ਮੂਸਾ ਜੱਟ ਮੂਵੀ ਚ ਐਕਟਿੰਗ ਕੀਤੀ ਆ। ਓਕੇ, ਕਿਆ ਬਾਤ ਆ ਯਾਰ। ਯਾਰ ਇਹ ਉਮੀਦ ਨਹੀਂ ਸੀ ਕਿ ਗਾਣੇ ਦੀ ਕੋਈ ਡਾਇਲਮਾਂ ਦੀ ਵੀਡੀਓ ਤੁਸੀਂ ਦੇਖੀ ਹੋਣੀ। ਡਾਇਲਮਾਂ ਦੀ ਵੀਡੀਓ ਇੰਨੀ ਜ਼ਿਆਦਾ ਖਾਸ ਨਹੀਂ ਸੀਗੀ ਕਿਉਂਕਿ ਉਹ ਮਿਕਸ ਮੈਚ ਨਹੀਂ ਹੋ ਰਿਹਾ ਸੀਗਾ ਬੋਡੀ, ਪਰ ਇਹ ਯਾਰ ਇੰਨੀ ਜ਼ਿਆਦਾ ਰੀਅਲ ਲੱਗ ਰਹੀ ਹੈ, ਜਿਵੇਂ ਸਿੱਧੂ ਬਾਈ ਨੇ ਖੁਦ ਹੀ ਉਹ ਕਰਿਆ ਹੋਵੇ ਨਾ ਸ਼ੂਟ ਕੀਤਾ ਵੀਡੀਓ। ਟਰੂ ਮੇਕਰ, ਕਿਆ ਬਾਤ ਹੈ ਯਾਰ। ਫਾਦਰ ਸਾਹਿਬ ਆ ਗਏ ਬਾਈ। ਡਾਇਰੈਕਸ਼ਨ ਬਹੁਤ ਕਮਾਲ ਦੀ ਹੈ ਯਾਰ, ਜਿਵੇਂ ਹੁਣ ਗਨ ਥੱਲੇ ਸੱਟੀ ਹੈ ਨਾ, ਗਨ ਥੱਲੇ ਗਈ ਹੈ, ਤਾਂ ਉਹ ਸੀਨ ਬਹੁਤ ਘੈਂਟ ਲੱਗ ਰਿਹਾ। 1,21,000 ਲੋਕ ਵੇਖ ਰਹੇ ਆ ਲਾਈਵ। ਤੂਤੇ ਨੂੰ ਵੀ ਲਿਆ ਗਿਆ। ਅਸੀਂ ਲਾਈਵ ਨਹੀਂ ਵੇਖਿਆ ਨਾ, ਤੇ ਇਹਦੇ ਨਾਲ ਸਾਨੂੰ ਅਪਡੇਟ ਮਿਲਦੀ ਵੀ ਕਿ ਉਸ ਟਾਈਮ ਲਾਈਵ ਕੌਣ ਵੇਖਦਾ ਬਈ, ਕਿੰਨੇ ਜਣੇ। ਨਾਲੇ ਆਪਾਂ ਨੂੰ ਇਹ ਸੀਗਾ ਵੀ 30 ਤਰੀਕ ਨੂੰ ਆਉਣਾ, ਪਹਿਲਾਂ ਅਨਾਉਂਸ ਇਹ ਹੋਈ 30 ਦੇ ਲਾਗੇ ਛਾਗੇ ਆਊਗਾ, ਪਰ ਅਚਾਨਕ ਹੀ ਉਹਨਾਂ ਨੇ ਕੋਈ ਅਨਾਉਂਸਮੈਂਟ ਨਹੀਂ, ਚੱਕਦਮ ਹੀ ਛੱਡਤਾ ਸੀਗਾ ਉਹਨਾਂ ਦੇ ਫਾਦਰ ਨੇ Song। ਤੇ ਇਹ ਬੜਾ ਪੋਜ਼ਿਟਿਵ ਪੁਆਇੰਟ ਆ ਤੇ ਬਹੁਤ ਵਧੀਆ ਗੱਲ ਆ ਕਿ ਮੂਸੇ ਵਾਲੇ ਦਾ ਗਾਣਾ ਜਦੋਂ ਮਰਜ਼ੀ ਛੱਡ ਦੋ, ਉਹ
ਮੈਂ ਤੁੱਕੀ ਘੱਟ ਮੈਂ ਕਮਾਈਆਂ, ਸਮਝੋ ਗਾਣਾ ਉੱਪਰ ਜਾਣਾ ਹੀ ਜਾਣਾ ਆ। ਤੇ ਮਤਲਬ ਲਾਈਵ ਵੀ 1 ਲੱਖ ਤੋਂ ਉੱਪਰ ਦੇ ਪਏ ਨੇ। ਮੈਨੂੰ ਨੀ ਲੱਗਦਾ ਕੋਈ ਲਾਈਵ ਇੰਨਾ ਵੇਖਦਾ ਹੋਏਗਾ ਕਿਸੇ ਗਾਣੇ ਤੇ ਇੱਕ ਨਾ ਦੋ ਆਪਣੇ ਇੱਕ ਵੀਰ ਦਾ, ਮੈਨੂੰ ਚੈਨਲ ਦਾ ਨਾਂ ਨਹੀਂ ਪਤਾ, ਉਹਨਾਂ ਨੇ ਵੀਡੀਓ ਜਿੱਦਾਂ ਨਾ ਐਕਸਪਲੇਨ ਕੀਤੀ ਸੀ ਥੋੜੀ ਜੀ। ਕਹਿੰਦੇ ਸੀਗੇ ਵੀ ਜਦੋਂ ਗਾਣਾ ਅਪਲੋਡ ਕੀਤਾ ਗਿਆ ਤੇ ਥੋੜੇ ਹੀ ਮਿੰਟਾਂ ਦੇ ਵਿੱਚ ਲੱਖਾਂ ਨੂੰ 1 ਲੱਖ 2 ਲੱਖ 3 ਲੱਖ ਐ ਜਾ ਰਿਹਾ ਸੀ ਕਿ YouTube ਦੇ ਉੱਤੇ ਹੈਂਗ ਹੋ ਗਿਆ ਸੀ, ਅਕਾਊਂਟ ਨਹੀਂ ਹੋ ਰਹੇ ਸੀਗੇ, ਵਿਊ ਅਕਾਊਂਟ ਨਹੀਂ ਹੋ ਰਹੇ ਸੀ, ਹੈਂਗ ਹੋ ਗਿਆ ਸੀ ਸਿਸਟਮ ਸਾਰਾ। ਤੇ ਐਡੀ ਪਾਵਰ ਆ ਵੇਖੋ ਬਾਤ ਆ ਯਾਰ। ਮੋਜੀ ਦਾ ਕਰਦਾ ਸੀ ਛੋਟੇ ਨਾਲ ਦਾ ਕਹਿੰਦਾ ਤੂੰ ਭੁੱਲ ਗਈ ਸੀ ਜਿਹੜਾ ਡੋਰੀਆ ਉਹਦੇ ਕੋਲ, ਉਹ ਜੱਟ 6911 ਤੇ ਬੰਨੀ ਫਿਰਦਾ ਕਰਦੀਆਂ ਕੰਦਾ ਨਾਲ ਨੱਥ ਯਾਰ। ਆਹ ਚੀਜ਼ ਦੇਖੋ ਹਨਾ, ਮੈਨੂੰ ਲੱਗਦਾ AI ਕਰਕੇ ਫਿਰ ਉੱਪਰ ਉਹ ਓਵਰਲੇ ਲਾਇਆ ਹੋਇਆ ਸਾਈਡ ਤੇ ਤਾਂ ਕਿ ਪਿੱਛੋਂ ਉਹ ਰਿਫਲੈਕਸ਼ਨ ਦਿਖੇ ਆਪਾਂ ਨੂੰ। ਪਰ ਇਹ ਚੀਜ਼ ਦੇ ਵਿੱਚ ਵੀ ਕਿੰਨੀ ਡਿਟੇਲਿੰਗ ਹੈਗੀ ਆ, ਤੁਸੀਂ ਦੇਖ ਸਕਦੇ ਹੋ ਯਾਰ। ਵਾਲਿਆ ਉਹ ਮੂਸੇ ਵਾਲਾ ਯੱਟ ਸੀਗਾ ਛੋਟੇ ਨਾਲ ਦਾ ਰੋਟੇ ਨਾਲ ਦਾ ਕਿਆ ਲੁੱਕ ਆ ਰਹੀ ਹੈ ਯਾਰ ਸਿੱਧੂ ਬਾਈ ਦੀ, ਕਿਆ ਲੁੱਕ ਆ ਰਹੀ ਹੈ ਯਾਰ। ਇੱਕ ਸਹੀ ਹੈ। ਪੰਜਾਬ Look proper ਆ ਦਾ ਰਹੀ ਹੈ। ਗੱਭਰੂ ਜਿਹੜਾ ਹੁੰਦਾ ਹਨਾ, ਹਾਂ ਕਲਰ ਕੁੜਤੇ ਪਜਾਮੇ ਦਾ, ਪੱਗ ਦਾ ਕਲਰ, ਪੂਰੇ ਵਰਗੀ ਆ ਕਿਆ ਬਾਤ ਹੈ ਯਾਰ। ਆਹ ਸੀਨ ਬਹੁਤ ਕ੍ਰੀਏਟਿਵ ਲੱਗਿਆ ਮੈਨੂੰ, ਆਹ ਬਹੁਤ ਘੈਂਟ ਸੀਨ ਲੱਗਿਆ ਯਾਰ। ਕਿੰਨੇ ਲੋਕ ਦੇਖ ਰਹੇ ਆ? 1,29,000। ਪੂਰੀ ਸਟੋਰੀ ਟੈਲਿੰਗ ਆ ਪੂਰੇ ਗਾਣੇ ਦੇ ਵਿੱਚ, ਬਹੁਤ ਘੈਂਟ ਲੱਗ ਰਿਹਾ ਯਾਰ। ਉਧਰ ਲੋਕ ਡਾਲਰ ਭੇਜੀ ਆਉਂਦੇ ਆ ਲਾਈਵ ਦੇ ਵਿੱਚ ਯਾਰ। ਕਿਆ ਲੁੱਕ ਆ ਰਹੀ ਹੈ ਯਾਰ ਬਾਈ ਦੀ। ਉਹ ਵਾਕਈ ਉੱਪਰ ਸਿੱਧੂ ਬਾਈ ਦਾ ਫੇਸ ਦੇਖੋ ਯਾਰ ਤੁਸੀਂ, ਫੇਸ ਲੱਗ ਰਿਹਾ ਮੂਸੇ ਵਾਲਾ ਹੀ ਆ। ਲੱਗਦਾ ਨਹੀਂ ਕਿ AI ਨੇ ਕ੍ਰੀਏਟ ਕੀਤਾ, ਇਹ ਬਿਲਕੁਲ ਰੀਅਲ ਲੱਗਦਾ ਵੇ। ਸੋ ਜਿਹੜੇ ਮੁੰਡੇ ਨੇ ਐਕਟਿੰਗ ਕੀਤੀ ਹੈ ਨਾ ਮੂਸੇ ਵਾਲੇ ਦੀ, ਉਹਦਾ ਹਾਈਟ, ਉਹਦਾ ਕੱਦ ਸੇਮ ਮੂਸੇ ਵਾਲੇ ਵਾਂਗੂ ਆ। ਤੇ ਬਾਕੀ AI ਨਾਲ ਵੀ ਕੀਤਾ ਤੇ ਉਹਦਾ ਚਿਹਰਾ ਨਾ ਮਿਲਦਾ ਜੁਲਦਾ ਪੂਰਾ ਮੂਸੇ ਵਾਲੇ ਬਾਈ। ਤੇ ਸਭ ਤੋਂ ਵੱਡੀ ਗੱਲ ਹੈ ਹੋਲੋਗ੍ਰਾਮ ਜਿਹੜਾ ਸ਼ੋਅ ਹੈ ਓਹ 2026 ਚ ਆਣਾ ਹੈ ਮੂਸੇ ਵਾਲੇ ਦਾ। ਤਹਿਲਕਾ ਮਚ ਜਾਣਾ ਹੈ, ਮੈਂ ਕਹਿੰਦਾ ਅਸਲੀ ਪੂਰੇ ਰੋਂਗਟੇ ਖੜੇ ਉਦੋਂ ਹੋਣੇ ਨੇ ਕਿ ਮਤਲਬ ਹੋਲੋਗ੍ਰਾਮ ਸ਼ੋਅ ਪੂਰਾ ਵਰਲਡ 'ਚ ਸ਼ੋਅ ਲੱਗਣੇ ਆ ਸਾਰੇ, ਹਰ ਇੱਕ ਕੰਟਰੀ 'ਚ ਜਾਣਾ ਆ। ਤੇ ਕਿੰਨਾ ਕੁ ਸੋ ਪਹਿਲਾ ਹੋਲੋਗ੍ਰਾਮ ਸ਼ੋਅ ਹੋਇਆ ਸੀ ਦੁਨੀਆ ਵਿੱਚ, ਜਿਹੜਾ ਟੂਪਾਕ ਆ ਜਿਹਦੀ ਡੈਥ ਹੋ ਚੁੱਕੀ ਸੀ, ਉਹਦੇ ਡੈਥ ਤੋਂ ਬਾਅਦ ਉਹ ਹੋਲੋਗ੍ਰਾਮ ਸ਼ੋਅ ਕੀਤਾ ਗਿਆ ਸੀਗਾ। ਪੂਰੇ ਵਰਲਡ 'ਚ ਫੇਮਸ ਹੋ ਗਿਆ ਸੀ ਕੰਮ ਉਹ ਜਿਹੜਾ। ਤੇ ਉਸ ਤੋਂ ਬਾਅਦ ਮੂਸੇ ਵਾਲੇ ਦਾ ਇਹ ਦੂਜੀ ਵਾਰ ਜਿਹੜਾ ਹੋਲੋਗ੍ਰਾਮ ਸ਼ੋਅ ਲੱਗਣ ਜਾ ਰਿਹਾ ਵਰਲਡ ਦੇ ਵਿੱਚ। ਬਹੁਤ ਵੱਖਰੀ ਗੱਲ ਹੋਣੀ ਆ। ਤੇ ਆਜੋ ਅੱਗੇ ਦੇਖਦੇ ਆ ਵੀਡੀਓ 'ਚ। ਕਿੰਨੇ ਚਿਰ ਕਿਆ ਬਾਅਦ ਬਾਤ ਹੈ ਵੇਖ ਕੇ ਯਾਰ। ਲੱਗਦਾ ਨਹੀਂ। ਸਭ ਤੋਂ ਬੈਸਟ ਗਾਣਾ ਸਿੱਧੂ ਬਾਈ ਦੀ ਟੀਮ ਦੇ ਵੱਲੋਂ ਜਿਹੜਾ ਹੁਣ ਤੱਕ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਆਇਆ, ਉਹ ਇਹੀ ਗਾਣਾ ਹੈ। ਮਤਲਬ 100 ਚੋਂ 100 ਨੰਬਰ ਆਪਾਂ ਇਸ ਗਾਣੇ ਨੂੰ ਦੇ ਸਕਦੇ ਹਾਂ ਮੇਰੇ ਅਕੋਰਡਿੰਗ। ਬਾਕੀ ਜਿਹੜੇ ਵੀ ਇਹਨਾਂ ਦੇ Song ਆਏ ਨੇ ਇਸ ਤੋਂ ਪਹਿਲਾਂ, ਉਹਦੇ ਵਿੱਚ ਜਾਂ ਕੋਈ ਹੋਰ ਸਿੰਗਰ ਦੀ ਆਵਾਜ਼ ਐਡ ਹੋ, ਮਤਲਬ ਫੇਸ ਰਿਵੀਲ ਬਹੁਤ ਘੱਟ ਕੀਤਾ ਗਿਆ ਉਹਦੇ 'ਚ। ਸੋ ਇਹ ਮੂਸੇ ਵਾਲੇ ਬਾਈ ਦਾ ਉਹਨਾਂ ਦੇ ਡੈਥ ਤੋਂ ਬਾਅਦ 11ਵਾਂ Song ਆ ਜਿਹੜਾ ਰਿਲੀਜ਼ ਕੀਤਾ ਗਿਆ ਉਹਨਾਂ ਦੇ ਅਫੀਸ਼ੀਅਲ ਚੈਨਲ ਉੱਤੇ। ਬੈਸਟ ਗਾਣਾ ਹੈ ਸਿੱਧੂ ਬਾਈ ਦੇ ਚੈਨਲ ਤੇ। ਗਲੋ ਵਗੈਰਾ ਓਵਰਆਲ ਪੂਰੀ ਵੀਡੀਓ ਬਹੁਤ ਕ੍ਰੀਏਟਿਵ ਹੈ ਯਾਰ, ਪੂਰੀ ਵੀਡੀਓ ਬਹੁਤ ਜ਼ਿਆਦਾ ਕ੍ਰੀਏਟਿਵ ਹੈ। ਸਿੱਧੂ ਐਵੇਂ ਤੁਸੀਂ ਹਵੇਲੀਆਂ ਸਾਧ ਕਰ ਕੁੱਲੀ ਚ ਬਿਠਾਦਾ ਮਿੱਠੀਏ ਆਹ ਸੀਨ ਚੈੱਕ ਕਰੋ ਯਾਰ, ਉਹ ਵੀਡੀਓ ਦੇ ਵਿੱਚ ਸਭ ਤੋਂ ਬੈਸਟ ਵੀਡੀਓ ਹੈ ਯਾਰ ਮੇਰੇ ਅਕੋਰਡਿੰਗ। ਮੈਂ ਇੰਨਾ ਕਦੇ ਕਿਸੇ ਗਾਣੇ ਤੇ ਇੰਨਾ ਉਹ ਨਹੀਂ ਕਰਿਆ। ਤੇਰੀ ਪੂਰੇ ਮੈਨੂੰ ਲੱਗਦਾ ਕਿ ਬਾਈ ਨੇ ਇਹ Song ਵੱਲ ਘੱਟ ਜ਼ਿਆਦਾ ਵੀਡੀਓ ਵੱਲ ਧਿਆਨ ਜ਼ਿਆਦਾ ਦਿੱਤਾ ਆ। ਤੇ ਕਿਉਂਕਿ ਇਦਾਂ ਦੇਖੋ ਜੀ, ਮੂਸੇ ਵਾਲਾ ਸਾਰਿਆਂ ਵਾਸਤੇ ਸਪੈਸ਼ਲ ਤੇ ਸਪੈਸ਼ਲ ਰਹੂਗਾ। ਤੇ ਉਹਨਾਂ ਦੀ ਵੀਡੀਓ ਦੇਖਣੀ ਬਹੁਤ ਵੱਡੀ ਗੱਲ ਆ। ਤੇ ਉਹਨਾਂ ਨੂੰ ਜਿਵੇਂ ਹੁਣ ਐਂ ਲੱਗ ਰਿਹਾ ਵੀ ਜਿਵੇਂ ਲਾਈਵ ਤੁਰਿਆ ਫਿਰਦਾ ਮੂਸੇ ਵਾਲਾ ਬਾਈ ਵੀਡੀਓ ਦੇ ਵਿੱਚ। ਤੇ ਉਹਨਾਂ ਨੇ ਸਿਰਫ ਵੀਡੀਓ ਤੇ ਜ਼ਿਆਦਾ ਧਿਆਨ ਦਿੱਤਾ। ਇਹ 'ਚ ਜਿਹੜੇ Song ਆ ਉਹ ਮੈਨੂੰ ਲੱਗਦਾ ਵੀ ਬਾਅਦ 'ਚ ਵੀਡੀਓ ਸ਼ਾਇਦ ਬਣਾਉਣਗੇ। ਇਹਦੇ ਵਿੱਚ ਵੀਡੀਓ ਵਿੱਚ ਕੀ ਇਫੈਕਟ ਯੂਜ਼ ਕੀਤੇ ਨੇ, ਕਿੱਦਾਂ ਸੀਨ ਦਰਸਾਏ ਨੇ, ਉਹਦੇ ਉੱਤੇ ਵੀਡੀਓ ਹੈ ਪ੍ਰੋਪਰ। ਮਤਲਬ ਕੁੜੀ ਨੂੰ ਭੇਜਿਆ ਸੀਗਾ ਉਹਨੂੰ ਮਾਰਨ ਲਈ ਸਿੱਧੂ ਬਾਈ। ਸਟੋਰੀ ਦੱਸ ਰਹੇ ਨਾਲ ਹੈਂ ਕਿੱਡ ਤੇ ਤੂਤੇ ਨੂੰ ਵੀ ਪੂਰਾ ਉਹ ਬਣਾਇਆ ਹੋਇਆ ਆ ਯਾਰ। ਸਿੱਧੂ ਬਾਈ ਦੇ ਸਟਾਈਲ ਦੀ ਪੱਗ ਕਿਹਨੂੰ ਬੰਨਣੀ ਆਉਂਦੀ ਹੈ ਮੈਨੂੰ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ। ਜਿਹੜਾ ਸਿੱਧੂ ਬਾਈ ਦੇ ਸਟਾਈਲ ਦੀ ਪੱਗ ਬੰਨਣੀ ਆਉਂਦੀ ਹੈ ਨਾ ਜਿਹਨੂੰ, ਜਾਂ ਵਿਨੇ ਪ੍ਰਤਾਪ ਬਾਈ ਜਿੱਦਾਂ ਦੀ ਬੰਨਦਾ, ਉਹ ਸੇਮ ਸਿੱਧੂ ਬਾਈ ਦੇ ਉਹਦੇ 'ਚ ਉਦਾਂ ਦਾ ਬੰਨਦਾ। ਓਕੇ ਐਂਡ ਲੱਗਦਾ Song ਦਾ ਨਾ। ਛੱਡ ਦੂਗਾ ਬਾਈ ਸ਼ਾਇਦ। ਨਹੀਂ ਛੱਡਿਆ ਲੱਗਦਾ, ਨਹੀਂ ਵੱਜ ਗਿਆ। ਛੱਡਤਾ ਖੇਡ ਜਿਹੜਾ ਉਹ
ਲਿਰਿਕਸ ਤੇ ਧਿਆਨ ਹੀ ਨਹੀਂ ਗਿਆ ਯਾਰ, ਸੱਚੀ ਦੱਸਾਂ ਵੀਡੀਓ ਇੰਨੀ ਕਮਾਲ ਦੀ ਆ ਨਾ, ਲਿਰਿਕਸ ਤੇ ਮੇਰਾ 1% ਵੀ ਧਿਆਨ ਨਹੀਂ ਗਿਆ। ਵਾਕਈ ਗੱਲ ਇਦਾਂ ਹੀ ਆ। ਤੇ ਲਿਰਿਕਸ ਹੁਣ ਮੈਂ ਦੁਬਾਰਾ ਸੁਣੂੰਗਾ, ਲਿਰਿਕਸ ਦੇ ਉੱਤੇ ਆਪਾਂ ਵੀਡੀਓ ਬਣਾਵਾਂਗੇ, ਐਕਸਪਲੇਨ ਕਰਾਂਗੇ ਪੂਰੇ ਲਿਰਿਕਸ ਨੂੰ, ਸਮਝਾਂਗੇ ਵੀ ਸਿੱਧੂ ਬਾਈ ਕਹਿਣਾ ਕੀ ਚਾਹੁੰਦੇ ਸੀ, ਪਰ ਯਾਰ ਵੀਡੀਓ ਇੰਨੀ ਕਮਾਲ ਦੀ ਆ। ਐਂਡ 'ਚ ਕੁਛ ਹੈਗਾ, ਲਿਖ ਦਿੰਦੇ ਐਂਡ 'ਚ ਕੁਛ ਤਾਂ ਹਨਾ। ਚਲੋ ਕਿੰਨੇ ਵਿਊ ਹੋ ਗਏ? 3 ਲੱਖ ਵਿਊ ਹੋ ਗਏ 11 ਮਿੰਟਾਂ ਵਿੱਚ, 3,14,000 ਠੀਕ ਹੈ। 3 ਲੱਖ view। ਤੇ 1,36,000 ਲਾਈਕ ਹੈ ਤੇ 88,000 ਕਮੈਂਟ। ਹੁਣ ਕਰੋ ਚੈੱਕ ਤੁਸੀਂ ਬਾਈ ਦਾ ਰੁਤਬਾ। ਵਾਕਈ ਗੱਲ 11 ਮਿੰਟ 88,000 ਕਮੈਂਟ, ਯਾਨੀ ਕਿ 1 ਲੱਖ ਦੇ ਨੇੜੇ ਕਮੈਂਟ ਹੋ ਚੁੱਕੇ ਆ। ਤੇ ਬਾਕੀ ਕੁਝ ਸਿੰਗਰ ਹੁੰਦੇ ਆ ਜਿਹੜੇ ਗਾਣਾ ਅਪਲੋਡ ਹੁੰਦਿਆਂ ਹੀ ਅਨਲਿਸਟਡ ਕਰਕੇ ਉਹਨਾਂ ਤੇ ਵਿਊਜ਼ ਲੈ ਆਉਂਦੇ ਆ, ਤਾਂ ਕਿ ਜਦੋਂ ਅਸੀਂ ਪ੍ਰੀਮੀਅਰ ਤੇ ਲਾਈਏ ਜਾਂ ਪਬਲਿਸ਼ ਕਰੀਏ ਤਾਂ ਉੱਥੇ ਵਿਊਜ਼ ਸ਼ੋ ਹੋਣ 4-5 ਲੱਖ, ਫਿਰ ਲੋਕ ਉਸ ਚੀਜ਼ ਨੂੰ ਦੇਖ ਕੇ ਹੋਰ ਦੇਖਣ ਵੀ ਕੀ ਹੈ ਇਸ ਗਾਣੇ ਦੇ ਵਿੱਚ। ਪਰ ਕਮੈਂਟ ਕਈ ਵਾਰੀ ਜਮਾਂ ਹੀ 1000 ਵੀ ਨਹੀਂ ਆਉਂਦੇ, 4000 ਵੀ ਨਹੀਂ ਟੱਪਦੇ। ਪਰ ਬਾਈ ਦਾ ਦੇਖ ਸਕਦੇ ਹੋ ਤੁਸੀਂ ਰੁਤਬਾ। ਰੀਫਰੈਸ਼ ਕਰਕੇ ਆਪਾਂ ਦੇਖੀਏ, 3,14,000 ਹੈ ਨਾ, 3,45,000 11 ਮਿੰਟਾਂ 'ਚ। ਓਕੇ, ਪੋਸਟਰ ਵੀ ਘੈਂਟ ਬਣਾਇਆ ਯਾਰ, ਰੁਤਬਾ ਪੋਸਟਰ ਤਾਂ ਦੇਖੀਏ, ਵਾਕਈ ਯਾਰ ਹੈਗਾ, ਪਹਿਲਾਂ ਵੀ ਸੀਗਾ ਤੇ ਉਹਨਾਂ ਜਾਣ ਤੋਂ ਬਾਅਦ ਵੀ ਰੁਤਬਾ ਪੂਰਾ ਆ। ਥੰਬਨੇਲ ਦੇਖੀਏ ਕੀ ਚੀਜ਼ ਬਣਾਈ ਹੈ ਥੰਬਨੇਲ 'ਚ। ਬਰੋਟਾ। ਓਕੇ, ਥੰਬਨੇਲ ਹੋਰ ਬੈਟਰ ਹੋ ਸਕਦਾ ਸੀਗਾ। ਵੀਡੀਓ 'ਚ ਸਕਰੀਨਸ਼ਾਟ ਕਿੰਨੇ ਘੈਂਟ ਲਏ ਜਾਣੇ ਸੀਗੇ ਯਾਰ, ਵੀਡੀਓ 'ਚ ਕਿੰਨੇ ਘੈਂਟ ਸਕਰੀਨਸ਼ਾਟ ਸੀਗੇ, ਥੰਬਨੇਲ ਤੇ ਲਾ ਦਿੰਦੇ। ਬਾਕੀ ਗੁੱਡ ਆ ਯਾਰ, ਇੱਦਾਂ ਦੇ ਚੀਜ਼ ਬਾਈ ਦੇ ਗਾਣੇ ਨੂੰ, ਬਾਈ ਦੇ ਕੰਟੈਂਟ ਹੀ ਇੱਦਾਂ, ਕਿਉਂਕਿ ਥੰਬਨੇਲ ਦੀ ਲੋੜ ਵੀ ਨਹੀਂ ਪੈਣੀ। ਸਹੀ ਗੱਲ, ਜੇ ਨਾ ਵੀ ਲਾਉਂਦੇ ਫਿਰ ਵੀ ਚੱਲ ਜਾਣਾ ਸੀ। ਤੇ ਇਹੀ ਸੀ ਵੀਡੀਓ ਯਾਰ, ਤੇ ਤੁਸੀਂ ਇੰਜੋਏ ਕੀਤਾ ਹੋਣਾ ਮੈਨੂੰ ਉਮੀਦ ਆ। 4 ਲੱਖ ਹੋਣ ਵਾਲੇ ਆ 12 ਮਿੰਟਾਂ ਦੇ ਵਿੱਚ। ਮੈਨੂੰ ਇਹ ਲੱਗਾ ਸੀਗਾ ਇਸ ਵੀਡੀਓ ਦੇ ਵਿੱਚ ਹੀ ਬਾਈ ਬ੍ਰੇਕਡਾਊਨ ਜ਼ਰੂਰ ਕਰੂਗਾ, ਪਰ ਇਹ ਇਸ ਵੀਡੀਓ ਵਿੱਚ ਬਾਈ ਨੇ ਟੋਟਲੀ ਜਿੰਨੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਬਹੁਤ ਗੌਰ ਨਾਲ ਦੇਖੀ ਆ। ਤੇ ਮੈਨੂੰ ਲੱਗਦਾ ਕਿ ਹੁਣ ਨੈਕਸਟ ਵੀਡੀਓ ਵਿੱਚ ਬਾਈ ਬ੍ਰੇਕਡਾਊਨ ਕਰਨਗੇ, ਤੇ ਇਕੱਲਾ ਜਿਹੜਾ ਪੁਆਇੰਟ ਆ, ਜਿਹੜੇ ਕਈ ਵਾਰੀ ਆਪਾਂ ਜੱਜ ਨਹੀਂ ਕੀਤੀਆਂ ਹੁੰਦੀਆਂ, ਕਈ ਨਿੱਕੇ ਗੱਲਾਂ, ਉਹ ਵੀ ਬਾਈ ਨਾ ਕੱਢ ਕੇ ਲਿਆਉਂਦੇ ਨੇ। ਸੋ ਇਹਨਾਂ ਦੀ ਵੀਡੀਓ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ, ਤੇ ਬਾਈ ਦਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਬਣਾਉਣ ਵਾਸਤੇ। ਤੇ ਇੱਕ ਬ੍ਰੇਕਡਾਊਨ ਵੀਡੀਓ ਬਾਈ ਜ਼ਰੂਰ ਬਣਾਇਓ, ਅਸੀਂ ਕੋਸ਼ਿਸ਼ ਕਰਾਂਗੇ ਉਹਦੇ ਉੱਤੇ ਵੀ ਰਿਐਕਸ਼ਨ ਵੀਡੀਓ ਲੈ ਕੇ ਆਈਏ, ਕਿਉਂਕਿ ਇੱਕ ਐਕਸਪਲੇਨ ਕਰਨਾ ਹਰੇਕ ਬੰਦੇ ਦੇ ਮਤਲਬ ਉਹ ਗੱਲ ਨਹੀਂ ਹੁੰਦੀ। ਐਕਸਪਲੇਨ ਨਿੱਕੀ ਚੀਜ਼ ਦੀ ਨਾ ਇਹ ਬਾਹਰ ਕੱਢ ਕੇ ਲੈ ਕੇ ਆਉਣੀ, ਵੀ ਇਹ ਵੀ ਚੀਜ਼ ਸੀ ਵਿੱਚ, ਇਹਦਾ ਮਤਲਬ ਇਹ ਸੀਗਾ, ਇਹ ਉਦੋਂ ਕੀਤੀ ਸੀਗੀ ਗੱਲ। ਸੋ ਉਹਦੇ ਵਾਸਤੇ ਬਹੁਤ ਹਾਰਡ ਵਰਕ ਹੁੰਦਾ ਆ। ਤੇ ਬਾਕੀ ਸੌਂਗ ਬਾਈ ਦਾ ਬਹੁਤ ਵਧੀਆ ਸੀਗਾ, ਵੀਡੀਓ ਬਹੁਤ ਵਧੀਆ ਲੱਗੀ ਮੈਨੂੰ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਜਿਹੜਾ ਰੀਅਲ ਸੌਂਗ ਹੈ ਉਹਦੇ ਤੇ ਵੀਡੀਓ ਲੈ ਕੇ ਆਈਏ, ਤੇ ਨਾਲ ਲਿਰਿਕਸ ਦੇ ਉੱਤੇ ਫੋਕਸ ਕਰੀਏ, ਕਿਉਂਕਿ ਇਸ ਵੀਡੀਓ ਵਿੱਚ ਲਿਰਿਕਸ ਦੇ ਉੱਪਰ ਫੋਕਸ ਨਹੀਂ ਸੀ, ਸਿਰਫ ਉਹਨਾਂ ਦੇ ਵੀਡੀਓ ਜੋ ਉਹਨਾਂ ਦੇ ਸੀਨ ਦਰਸਾਏ ਗਏ ਸੀ ਉਹਦੇ ਤੇ ਫੋਕਸ ਸੀ। ਸੋ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ, ਮੂਸੇ ਵਾਲੇ ਨੂੰ ਪਿਆਰ ਕਰਨ ਵਾਲੇ ਕਮੈਂਟ ਕਰਕੇ ਜਾਣ, ਆਪਣੇ ਵਿਚਾਰ ਜ਼ਰੂਰ ਦੇ ਕੇ ਜਾਣ। ਤੇ ਲਹਿੰਦਾ ਤੇ ਚੜ੍ਹਦਾ ਪੰਜਾਬ ਦੋਨੇ ਪਾਸੇ ਮੂਸੇ ਵਾਲੇ ਦੀ ਪੂਰੀ ਚੜ੍ਹਾਈ ਆ, ਤੇ ਸਾਰੇ ਕਮੈਂਟ ਜ਼ਰੂਰ ਕਰਕੇ ਜਾਣ ਵੀ ਵੀਡੀਓ ਕਿੱਦਾਂ ਲੱਗੀ ਆ, ਤੇ ਮੂਸੇ ਵਾਲੇ ਬਾਈ ਦਾ ਸੌਂਗ ਕਿਹਨੇ ਸੁਣ ਲਿਆ ਆ, ਤੇ ਕਿਹੜੇ ਬਾਈ ਨੇ ਹਾਲੇ ਤੱਕ ਸੁਣਨਾ ਆ, ਤੇ ਜ਼ਰੂਰ ਦੱਸਿਓ, ਆਪਣੇ ਕਮੈਂਟਾਂ ਵਿਚਾਰ ਜ਼ਰੂਰ ਦੇ ਕੇ ਜਾਇਓ। ਅੱਜ ਲਈ ਨੇ ਦੋਸਤੋ, ਫਿਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।